ਅੱਜ ਅਸੀਂ ਪਹੁੰਚੇ ਹਾਂ ਸ਼ਾਹਦਰਾ ਦੀ ਧਰਤੀ ਤੇ ਮੌਜੂਦ ਮਕਬਰਾ ਨੂਰ ਜਹਾਂ ਦੇ ਕੋਲ। ਜਿਵੇਂ ਕਿ ਆਪਾਂ ਪਿਛਲੀ ਵੀਡੀਓ 'ਚ ਆਪ ਜੀ ਨੂੰ ਮਕਬਰਾ ਜਹਾਂਗੀਰ ਦੇ ਦਰਸ਼ਨ ਕਰਵਾਏ ਸਨ, ਇਸ ਦਫਾ ਆਪਾਂ ਸੈਰ ਕਰਾਂਗੇ ਮਕਬਰਾ ਨੂਰ ਜਹਾਂ ਦੀ ਅਤੇ ਜਾਣਾਂਗੇ ਇਤਿਹਾਸਕ ਕੜੀਆਂ ਦੇ ਬਾਰੇ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਮਕਬਰਾ ਨੂਰ ਜਹਾਂ ਦੀ। ਨੂਰਜਹਾਂ ਮੁਗਲ ਸਲਤਨਤ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਸੀ। ਉਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਘਰਵਾਲੀ ਸੀ ਅਤੇ ਉਸਨੇ ਇੱਕ ਲੰਬੇ ਅਰਸੇ ਤੱਕ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਭਾਵ ਰੱਖਿਆ। ਨੂਰਜਹਾਂ ਦਾ ਅਸਲ ਨਾਮ ਮਹਿਰੁਨਿਸਾ ਸੀ, ਜਿਹਦਾ ਮਤਲਬ ਹੁੰਦਾ ਹੈ ਔਰਤਾਂ ਦਾ ਸੂਰਜ, ਮਤਲਬ ਔਰਤਾਂ ਦੀ ਲੀਡਰ। ਮਹਿਰੁਨਿਸਾ ਦਾ ਜਨਮ 1577 ਵਿੱਚ ਕੰਧਾਰ ਦੇ ਵਿੱਚ ਹੋਇਆ। ਉਹਦੇ ਮਾਤਾ-ਪਿਤਾ ਫਾਰਸੀ ਕੁਲ ਦੇ ਸਨ, ਜੋ ਕਿ ਮੁਗਲ ਦਰਬਾਰ ਦੇ ਵਿੱਚ ਨੌਕਰੀ ਵਾਸਤੇ ਆਏ ਸਨ। ਉਹਨਾਂ ਦੇ ਪਿਤਾ ਦਾ ਨਾਮ ਮਿਰਜ਼ਾ ਗਿਆਸ ਬੇਗ ਅਤੇ ਮਾਤਾ ਦਾ ਨਾਮ ਅਸਮਤ ਬੇਗਮ ਸੀ। ਉਹਨਾਂ ਦੇ ਪਿਤਾ ਨੂੰ ਸਰਕਾਰੀ ਦਰਬਾਰ ਵਿੱਚ ਇੱਕ ਵੱਡਾ ਅਹੁਦਾ ਮਿਲਿਆ ਅਤੇ ਉਹ ਮਾਦੂ-ਦੌਲਾ ਦੇ ਨਾਲ ਮਸ਼ਹੂਰ ਹੋਏ। ਇਹ ਸਭ ਕੁਝ ਅਕਬਰ ਦੇ ਰਾਜ ਦੇ ਦੌਰਾਨ ਹੋਇਆ। ਮਹਿਰੁਨਿਸਾ ਬਹੁਤ ਪੜ੍ਹੀ ਲਿਖੀ ਸੀ। ਉਹਨੇ ਫਾਰਸੀ ਸਾਹਿਤ, ਕਵਿਤਾ, ਸੰਗੀਤ ਅਤੇ ਚਿੱਤਰਕਲਾ ਦੀ ਸਿੱਖਿਆ ਪ੍ਰਾਪਤ ਕੀਤੀ। 1594 ਵਿੱਚ ਨੂਰਜਹਾਂ ਦੀ ਸ਼ਾਦੀ ਇੱਕ ਫਾਰਸੀ ਸੈਨਿਕ ਨਾਲ ਹੋਈ, ਜਿਨ੍ਹਾਂ ਨੂੰ ਸ਼ੇਰ ਅਫਗਨ ਦੀ ਉਪਾਧੀ ਮਿਲੀ। ਉਹ ਬੁਰਦਵਾਨ ਦਾ ਸੂਬੇਦਾਰ ਸੀ। 1607 ਵਿੱਚ ਇੱਕ ਟਕਰਾਅ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕੁਝ ਰਵਾਇਤਾਂ ਅਨੁਸਾਰ ਇਹ ਵੀ ਲਿਖਿਆ ਜਾਂਦਾ ਹੈ ਕਿ ਉਹਨੇ ਮੁਗਲ ਸਲਤਨਤ ਦੇ ਖਿਲਾਫ ਬਗਾਵਤ ਕੀਤੀ ਸੀ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਮੁਗਲ ਬਾਦਸ਼ਾਹ ਜਹਾਂਗੀਰ ਮਹਿਰੁਨਿਸਾ ਨੂੰ ਪਸੰਦ ਕਰਦਾ ਸੀ ਅਤੇ ਸ਼ੇਰ ਅਫਗਨ ਨੂੰ ਉਹਨੇ ਆਪ ਮਰਵਾਇਆ ਸੀ। ਉਸ ਦੀ ਮੌਤ ਤੋਂ ਬਾਅਦ ਮਹਿਰੁਨਿਸਾ ਨੇ ਸ਼ਾਹੀ ਦਰਬਾਰ ਦੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ। 1611 ਵਿੱਚ ਉਹਨਾਂ ਦੀ ਸ਼ਾਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਨਾਲ ਹੋਈ ਅਤੇ ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ, ਨੂਰਜਹਾਂ, ਜਿਹਦਾ ਮਤਲਬ ਹੁੰਦਾ ਦੁਨੀਆ ਦੀ ਰੋਸ਼ਨੀ। ਇਸ ਵਿਆਹ ਤੋਂ ਬਾਅਦ ਉਹ ਮੁਗਲ ਸਲਤਨਤ ਦੀ ਸਭ ਤੋਂ ਵੱਡੀ ਪ੍ਰਭਾਵਸ਼ਾਲੀ ਔਰਤ ਬਣ ਗਈ। ਨੂਰਜਹਾਂ ਦਾ ਪ੍ਰਭਾਵ ਇੰਨਾ ਵੱਧ ਗਿਆ ਕਿ ਕਈ ਇਤਿਹਾਸਕਾਰ ਲਿਖਦੇ ਹਨ ਕਿ ਅਸਲ ਦੇ ਵਿੱਚ ਰਾਜ ਉਹੀ ਚਲਾਉਂਦੀ ਸੀ ਅਤੇ ਇਸ ਗੱਲ ਦਾ ਸਬੂਤ ਇਹ ਸੀ ਕਿ ਉਹਦੇ ਨਾਮ ਦੇ ਨਾਲ ਫਰਮਾਨ ਜਾਰੀ ਹੁੰਦੇ ਸਨ। ਉਹਦੇ ਨਾਮ ਦੇ ਸਿੱਕੇ ਵੀ ਬਣਾਏ ਗਏ ਅਤੇ ਉਹ ਸਰਕਾਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਂਦੀ ਸੀ ਅਤੇ ਅਧਿਕਾਰੀਆਂ ਦੀ ਨਿਯੁਕਤੀ ਦੇ ਵਿੱਚ ਵੀ ਦਖਲ ਦਿੰਦੀ ਸੀ। ਉਹਨੇ ਇੱਕ ਸ਼ਕਤੀਸ਼ਾਲੀ ਗਰੁੱਪ ਵੀ ਬਣਾਇਆ ਸੀ, ਜਿਹਦੇ ਵਿੱਚ ਸ਼ਾਮਲ ਸਨ ਉਹਦੇ ਪਿਤਾ ਮਿਰਜ਼ਾ ਗਿਆਸ ਬੇਗ, ਉਹਨਾਂ ਦੇ ਭਰਾ ਆਸਿਫ ਖਾਨ ਅਤੇ ਮੁਗਲ ਬਾਦਸ਼ਾਹ ਜਹਾਂਗੀਰ। ਇਹ ਤਿੰਨੋਂ ਮਿਲ ਜੁਲ ਕੇ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਸਨ। ਨੂਰਜਹਾਂ ਨੇ ਮੁਗਲ ਕਲਾ, ਫੈਸ਼ਨ ਅਤੇ ਸੰਸਕ੍ਰਿਤੀ ਵਿੱਚ ਵੱਡਾ ਯੋਗਦਾਨ ਦਿੱਤਾ। ਉਸਨੇ ਨਵੇਂ ਡਿਜ਼ਾਈਨ ਵਾਲੇ ਕੱਪੜੇ, ਕਢਾਈ ਵਾਲੇ ਲਿਬਾਸ ਅਤੇ ਇਤਰ, ਖਾਸ ਕਰਕੇ ਗੁਲਾਬਾਂ ਦੇ ਇਤਰ ਪ੍ਰਚਲਿਤ ਕੀਤੇ। ਨੂਰਜਹਾਂ ਨੇ ਬਹੁਤ ਮਹੱਤਵਪੂਰਨ ਇਮਾਰਤਾਂ ਵੀ ਬਣਵਾਈਆਂ, ਜਿਹਦੇ ਵਿੱਚ ਉਹਦੇ ਪਿਤਾ ਇਤਮਾਦ-ਉਦ-ਦੌਲਾ ਦਾ ਮਕਬਰਾ ਸ਼ਾਮਲ ਹੈ। ਇਹ ਮਕਬਰਾ ਆਗਰਾ ਦੇ ਵਿੱਚ ਸਥਿਤ ਹੈ। ਇਸ ਮਕਬਰੇ ਨੂੰ ਬੇਬੀ ਤਾਜ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਤਾਜ ਮਹਿਲ ਦੀ ਇਮਾਰਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। 1627 ਦੇ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਤਖਤ ਤੇ ਆਉਂਦੇ ਨੇ ਸ਼ਾਹਜਹਾਂ। ਸ਼ਾਹਜਹਾਂ ਨੇ ਆਉਂਦਿਆਂ ਸਾਰੀ ਨੂਰਜਹਾਂ ਨੂੰ ਰਾਜਨੀਤੀ ਤੋਂ ਦੂਰ ਕਰ ਦਿੱਤਾ ਅਤੇ ਨੂਰਜਹਾਂ ਨੇ ਆਪਣਾ ਬਾਕੀ ਦਾ ਜੀਵਨ ਲਾਹੌਰ ਦੇ ਵਿੱਚ ਬੜੀ ਸ਼ਾਂਤੀ ਦੇ ਨਾਲ ਗੁਜ਼ਾਰਿਆ। ਨੂਰਜਹਾਂ ਘੋੜਸਵਾਰੀ ਅਤੇ ਤੀਰਅੰਦਾਜ਼ੀ ਵਿੱਚ ਨਿਪੁੰਨ ਸੀ ਅਤੇ ਇਹ ਗੁਣ ਉਸ ਸਮੇਂ ਦੀਆਂ ਰਾਣੀਆਂ ਵਿੱਚ ਵਿਰਲੇ ਹੁੰਦੇ ਸਨ। ਨੂਰਜਹਾਂ ਨੂੰ ਪੇਂਟਿੰਗਾਂ ਬਹੁਤ ਪਸੰਦ ਸਨ ਅਤੇ ਮਿਨੀਏਚਰ ਪੇਂਟਿੰਗ ਖਾਸ ਤੌਰ ਤੇ ਪਸੰਦ ਸਨ। ਉਸ ਸਮੇਂ ਦੇ ਕਲਾਕਾਰਾਂ ਨੂੰ ਬਹੁਤ ਹੌਸਲਾ ਮਿਲਿਆ ਅਤੇ ਬਹੁਤ ਸੁੰਦਰ ਪੇਂਟਿੰਗਾਂ ਬਣੀਆਂ। ਜਹਾਂਗੀਰ ਦੇ ਵੇਲੇ ਵਿੱਚ ਇਹ ਕਲਾ ਆਪਣੇ ਅਰੂਜ ਦੇ ਉੱਤੇ ਪਹੁੰਚੀ। ਨੂਰਜਹਾਂ ਵਿਧਵਾਵਾਂ ਅਤੇ ਗਰੀਬਾਂ ਦੀ ਬਹੁਤ ਮਦਦ ਕਰਦੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗਰੀਬ ਕੁੜੀਆਂ ਦੀ ਸ਼ਾਦੀ ਕਰਵਾਉਣ ਲਈ ਕਾਫੀ ਪੈਸਾ ਵੀ ਦਿੱਤਾ। ਨੂਰਜਹਾਂ ਨੇ ਵਪਾਰ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ। ਉਸਨੇ ਵਪਾਰਿਕ ਕਾਫਲਿਆਂ ਅਤੇ ਵਪਾਰੀਆਂ ਦੀ ਕਾਫੀ ਮਦਦ ਵੀ ਕੀਤੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਨੂਰਜਹਾਂ ਦੇ ਆਪਦੇ ਵੀ ਵਪਾਰਿਕ ਜਹਾਜ਼ ਸਨ, ਜੋ ਅਰੇਬੀਅਨ ਸੀ ਦੇ ਰਾਹੀਂ ਕਾਰੋਬਾਰ ਕਰਦੇ ਸਨ। 68 ਸਾਲ ਦੀ ਉਮਰ ਦੇ ਵਿੱਚ 1645 ਨੂੰ ਨੂਰਜਹਾਂ ਦੀ ਲਾਹੌਰ ਦੇ ਵਿੱਚ ਮੌਤ ਹੋ ਜਾਂਦੀ ਹੈ। ਉਹਨਾਂ ਨੂੰ ਲਾਹੌਰ ਦੇ ਸਭ ਤੋਂ ਖੂਬਸੂਰਤ ਬਾਗ, ਬਾਗੇ ਦਿਲਕੁਸ਼ਾ ਦੇ ਵਿੱਚ ਜਹਾਂਗੀਰ ਦੇ ਮਕਬਰੇ ਦੇ ਬਿਲਕੁਲ ਨੇੜੇ ਦਫਨ ਕੀਤਾ ਗਿਆ, ਜੋ ਕਿ ਸ਼ਾਹਦਰਾ ਦੀ ਧਰਤੀ ਦੇ ਉੱਤੇ ਸਥਿਤ ਹੈ।
हाँ जी सज्जनों ते मित्रों, फाइनली ਆਪਾਂ ਬਾਗੇ ਦਿਲਕੁਸ਼ਾ ਦੇ ਖੂਬਸੂਰਤ ਹਿੱਸਿਆਂ ਦੇ ਵਿੱਚੋਂ ਲੰਘਦੇ ਹੋਏ ਅਸੀਂ ਮਲਕਾ ਨੂਰ ਜਹਾਂ ਦੇ ਉਸ ਮਕਬਰੇ ਦੇ ਅੱਗੇ ਪਹੁੰਚ ਗਏ ਹਾਂ ਜਿੱਥੇ ਮਕਬਰਾ ਨੂਰਜਹਾਨ ਮਦਫਨ ਹੈ। ਆਪਾਂ ਦੇਖਾਂਗੇ ਇਸ ਮਕਬਰੇ ਦੀ ਖੂਬਸੂਰਤੀ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਮਕਬਰੇ ਨੂੰ ਬਣਾਇਆ ਗਿਆ ਹੈ ਅਤੇ ਤੁਸੀਂ ਦੇਖ ਸਕਦੇ ਹੋ ਇਹਦਾ ਸਟਰਕਚਰ ਵੀ ਇੱਕ ਚਿੱਟੇ ਪੱਥਰ ਤੇ ਲਾਲ ਪੱਥਰ ਵਰਗਾ ਹੈ। ਮਤਲਬ ਇਹਦਾ ਜਿਹੜਾ ਬੇਸਿਕ ਪੱਥਰ ਹੈ ਉਹ ਲਾਲ ਪੱਥਰ ਹੈ ਜਿਹਦੇ ਅੰਦਰ ਚਿੱਟੇ ਸੰਗੇ ਮਰਮਰ ਨੂੰ ਘੜਿਆ ਗਿਆ। ਸੋ ਚੱਲਦੇ ਹਾਂ ਆਪਾਂ ਮਕਬਰੇ ਦੇ ਅੰਦਰ ਅਤੇ ਦੇਖਦੇ ਹਾਂ ਮਕਬਰੇ ਦੀ ਖੂਬਸੂਰਤੀ ਨੂੰ। ਬਣੇ ਰਹੋ ਮੇਰੇ ਨਾਲ। हाँ जी मित्र प्यारिओ, मकबरे के अंदर जाने तो पहले मैं तुहानूं एक बहुत ही खूबसूरत गल दसना चाहुंदा कि आपां जिन्ने भी हुण तक मकबरे देखते हैं, चाहे वह बादशाहां दे होण चाहे मलकावां दे, ਉਹ ਉਹਨਾਂ ਦੇ ਬਿਲਕੁਲ ਜਾਣ ਤੋਂ ਬਾਅਦ ਬਣਾਏ ਗਏ। पर इस मकबरे ਨੂੰ ਨੂਰ ਜਹਾਂ ਨੇ ਆਪਣੇ ਦੌਰ ਦੇ ਵਿੱਚ ਬਣਵਾਇਆ ਕਿਉਂਕਿ ਇਹ ਬਾਗੇ ਦਿਲਕੁਸ਼ਾ ਦਾ ਹਿੱਸਾ ਸੀ, ਬਹੁਤ ਖੂਬਸੂਰਤ ਬਾਗ ਦਾ ਹਿੱਸਾ ਸੀ। ਸੋ ਇੱਥੇ ਅਦਬੀ ਬੈਠਕਾਂ ਵੀ ਲੱਗਿਆ ਕਰਦੀਆਂ ਸਨ। ਔਰ ਇੱਕ ਗੱਲ ਜਿਹੜੀ ਖੂਬਸੂਰਤ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਮੇਰੇ ਪਿੱਛੇ ਬਿਲਕੁਲ ਦੇਖ ਸਕਦੇ ਹੋ ਕਿ ਇੱਕ ਮੁੱਖ ਦਰਵਾਜ਼ਾ, ਇਸ ਤੋਂ ਇਲਾਵਾ 3 ਇਸ ਪਾਸੇ ਦਰਵਾਜ਼ੇ ਮਹਿਰਾਬੀ ਸ਼ਕਲ ਦੇ 3 ਇਸ ਪਾਸੇ। ਸੋ ਇਸੇ ਤਰ੍ਹਾਂ ਹੀ ਚਾਰੇ ਪਾਸਿਆਂ ਦੇ ਵਿੱਚ ਦਰਵਾਜ਼ੇ ਬਣਾਏ ਗਏ। ਟੋਟਲ ਇਹ 24 ਦਰਵਾਜ਼ੇ ਬਣਦੇ ਨੇ ਮੁੱਖ ਦਰਵਾਜ਼ਿਆਂ ਤੋਂ ਇਲਾਵਾ। ਔਰ ਇਹਦੀ ਬਣਤਰ ਬਿਲਕੁਲ ਜਿਹੜਾ ਜਹਾਂਗੀਰ ਦਾ ਮਕਬਰਾ ਉਹਦੇ ਵਰਗੀ ਹੈ। ਪਰ ਇਹਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਚਾਰੇ ਪਾਸਿਆਂ ਦੇ ਉੱਤੇ ਮੀਨਾਰ ਨਹੀਂ ਬਣੇ ਹੋਏ। ਜਿਵੇਂ ਕਿ ਜਹਾਂਗੀਰ ਦੇ ਮਕਬਰੇ ਦੇ ਉੱਤੇ ਗੁੰਬਦ ਦਾ ਨਿਰਮਾਣ ਨਹੀਂ ਕੀਤਾ ਗਿਆ, ਸੇਮ ਉਸੇ ਹੀ ਤਰ੍ਹਾਂ ਇਸ ਇਮਾਰਤ ਦੇ ਉੱਤੇ ਵੀ ਗੁੰਬਦ ਦਾ ਨਿਰਮਾਣ ਨਹੀਂ ਕੀਤਾ ਗਿਆ। ਸਗੋਂ ਇਸ ਇਮਾਰਤ ਦੇ ਉੱਤੇ ਅਦਬੀ ਬੈਠਕਾਂ ਸਜਿਆ ਕਰਦੀਆਂ ਸੀ। ਸੋ ਉਹਦੇ ਵਾਸਤੇ ਖਾਸ ਜਗ੍ਹਾ ਬਣਾਈ ਗਈ। ਅੰਦਰ ਚੱਲਦੇ ਹਾਂ ਔਰ ਮਕਬਰੇ ਨੂੰ ਦੇਖਦੇ ਹਾਂ ਅੰਦਰਲੇ ਪਾਸਿਓਂ। जी मित्र प्यारिओ, ਆਪਾਂ ਜਿਵੇਂ ਹੀ ਮਕਬਰੇ ਦੇ ਅੰਦਰ ਐਂਟਰ ਹੁੰਦੇ ਆ, ਸਭ ਤੋਂ ਜ਼ਿਆਦਾ ਮਿੱਠਾ ਤੇ ਮਹਿਸੂਸ ਹੋਣ ਵਾਲਾ ਅਹਿਸਾਸ ਉਹ ਹਵਾ ਦਾ ਅਹਿਸਾਸ ਹੈ ਜਿਹੜੀ ਤੁਹਾਡੀ ਬੋਡੀ ਦੇ ਨਾਲ ਟਕਰਾ ਕੇ ਗੁਜ਼ਰ ਰਹੀ ਹੈ। ਤੁਸੀਂ ਖੂਬਸੂਰਤ ਸਿਮਟਰੀ ਦੇਖ ਸਕਦੇ ਹੋ ਕਿ ਮਿਹਰਾਬਾਂ ਦੀ ਇੱਕ ਕਿੰਨੀ ਖੂਬਸੂਰਤ ਸਿਮਟਰੀ ਬਣਾਈ ਗਈ ਹੈ। ਜੇ ਆਪਾਂ ਇਸ ਪਾਸੇ ਨੂੰ ਜਾਂਦੇ ਆ, ਇਸ ਪਾਸੇ ਵੀ ਇੱਕ ਮਿਹਰਾਬਾਂ ਦੀ ਤਰਤੀਬ ਨਜ਼ਰ ਆਉਂਦੀ ਹੈ, ਇੱਕ ਸਿਮਟਰੀ ਨਜ਼ਰ ਆਉਂਦੀ ਹੈ। ਔਰ ਸੇਮ ਅਗਰ ਜੇ ਆਪਾਂ ਤਰਤੀਬ ਦੇ ਨਾਲ ਅੱਗੇ ਨੂੰ ਚੱਲਦੇ ਜਾਈਏ, ਤੁਸੀਂ ਆਓ ਵੇਖ ਸਕਦੇ ਹੋ ਮੇਰੇ ਨਾਲ ਕਿ ਆਪਾਂ ਜਿਵੇਂ ਚੱਲਦੇ ਜਾਂਦੇ ਹਾਂ, ਹਰ ਪਾਸੇ ਜਿਹੜਾ ਇੱਕ ਮੁੱਖ ਮਿਹਰਾਬ ਹੈ, ਮੁੱਖ ਦਰਵਾਜ਼ਾ, ਉਹਦੇ ਉੱਤੋਂ ਅੱਗੇ ਅੰਦਰ ਜਾਈਏ ਤੇ ਇੱਕ ਸਿਮਟਰੀ ਨਜ਼ਰ ਆਉਂਦੀ ਹੈ ਜੋ ਕਿ ਮੁਗਲ ਵਸਤੂ ਕਲਾ ਦੀ ਸਭ ਤੋਂ ਖੂਬਸੂਰਤ ਪਛਾਣ ਹੈ। ਔਰ ਇੱਥੇ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਜੋ ਕਿ ਗੌਰਮੈਂਟ ਦੀ ਤਰਫੋਂ ਇਹਨੂੰ ਦੇਖਭਾਲ ਦੀ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹਨੂੰ ਬਚਾਇਆ ਜਾ ਸਕੇ। ਸੋ ਉਹਦੇ ਵਾਸਤੇ ਵੀ ਅਸੀਂ ਧੰਨਵਾਦ ਕਰਦੇ ਉਹਨਾਂ ਦਾ ਕਿ ਗੌਰਮੈਂਟ ਇਹਦੇ ਉੱਤੇ ਕੰਮ ਕਰ ਰਹੀ ਹੈ, ਇਹਦੇ ਉੱਤੇ ਤਵੱਜੋ ਦੇ ਰਹੀ ਹੈ। ਔਰ ਇਹ ਖੂਬਸੂਰਤ ਅਹਿਸਾਸ ਜਿਹੜਾ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਪੁਰਾਣੇ ਹੈਰੀਟੇਜ ਨੂੰ, ਪੁਰਾਣੀ ਆਪਣੇ ਸਕਾਫਤ ਤੇ ਵਿਰਸੇ ਨੂੰ ਦੇਖ ਕੇ, ਉਹ ਇੱਕ ਨਿਰਾਲਾ ਅਹਿਸਾਸ ਹੈ ਜੋ ਕਿ ਇੱਥੇ ਆਉਣ ਵਾਲੇ ਨੂੰ ਹੀ ਮਹਿਸੂਸ ਹੋ ਸਕਦਾ ਹੈ। ਤੁਸੀਂ ਇੱਕ ਵੀਡੀਓ ਦੇ ਰਾਹੀਂ ਸਿਰਫ ਦੇਖ ਸਕਦੇ ਹੋ, ਪਰ ਜੇਕਰ ਤੁਹਾਨੂੰ ਮਹਿਸੂਸ ਕਰਨਾ ਹੈ ਤਾਂ ਤੁਹਾਨੂੰ ਇਸ ਥਾਂ ਦੇ ਉੱਤੇ ਆਉਣਾ ਪਊਗਾ। ਜੀ ਮਿੱਤਰ ਪਿਆਰਿਓ, ਜਿਵੇਂ ਹੀ ਅਸੀਂ ਮਕਬਰੇ ਅੰਦਰ ਦਾਖਲ ਹੋਣ ਤੋਂ ਬਾਅਦ ਪਹਿਲਾ ਮਿਹਰਾਬੀ ਦਰਵਾਜ਼ਾ ਲੰਘ ਕੇ ਅਗਲੇ ਪਾਸੇ ਆਉਂਦੇ ਹਾਂ ਤੇ ਜਿਵੇਂ ਕਿ ਅਸੀਂ ਦੇਖਿਆ ਕਿ ਹਰ ਇੱਕ ਬਿਲਡਿੰਗ ਦੇ ਵਿੱਚ ਮੁਗਲ ਵਸਤੂ ਕਲਾ ਦਾ ਖੂਬਸੂਰਤ ਨਮੂਨਾ ਉੱਥੋਂ ਦੀ ਫਰੈਸਕੋ ਪੇਂਟਿੰਗ ਹੈ। ਅੱਜ ਵੀ ਇਹ ਫਰੈਸਕੋ ਪੇਂਟਿੰਗ ਤਰੋ ਤਾਜ਼ਾ ਲੱਗ ਰਹੀ ਹੈ ਜਿਵੇਂ ਅੱਜ ਹੀ ਬਣਾਈ ਹੋਵੇ। ਹਾਲਾਂਕਿ ਸਮਾਂ ਇੰਨਾ ਲੰਘ ਗਿਆ, ਹਾਲਾਤ ਇੰਨੇ ਲੰਘ ਗਏ, ਸਰਕਾਰਾਂ ਇੰਨੀਆਂ ਲੰਘ ਗਈਆਂ, ਪਰ ਇਹਨਾਂ ਦਾ ਜੋਬਨ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਐਸੇ ਬਿਲਡਿੰਗ ਦੇ ਅੰਦਰ ਉਹ ਕਬਰ ਹੈ ਨੂਰ ਜਹਾਂ ਦੀ, ਅਸੀਂ ਤੁਹਾਨੂੰ ਉਹ ਕਬਰ ਵੀ ਦਿਖਾਉਂਦੇ ਹਾਂ। ਔਰ ਇਹ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਕੰਮ ਤੁਸੀਂ ਦੇਖ ਰਹੇ ਹੋ ਸੱਜਣੋ, ਕਿੰਨਾ ਖੂਬਸੂਰਤ ਕੀਤਾ ਹੋਇਆ ਹੈ ਨਾ। ਔਰ ਪੱਤੀਆਂ ਬਣਾਈਆਂ ਗਈਆਂ, ਫੁੱਲਦਾਨ ਬਣਾਏ ਗਏ ਆ। ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਚਿੱਤਰ ਕਲਾਵਾਂ ਇਹਦੇ ਵਿੱਚ ਵਰਤੀਆਂ ਗਈਆਂ, ਬਹੁਤ ਹੀ ਖੂਬਸੂਰਤ। ਔਰ ਜਿਹੜਾ ਹਨੀ ਕੋਨ ਦੇ ਡਿਜ਼ਾਈਨ ਵੀ ਇਹਦੇ ਵਿੱਚ ਸਾਨੂੰ ਦੇਖਣ ਨੂੰ ਨਮਾਇਆ ਮਿਲਦੇ ਹਨ। ਅਸੀਂ ਹੁਣ ਉਸ ਹਾਤੇ ਦੇ ਵਿੱਚ ਦਾਖਲ ਹੋ ਗਏ ਹਾਂ ਜਿੱਥੇ ਨੂਰ ਜਹਾਂ ਦੀ ਕਬਰ ਮੌਜੂਦ ਹੈ। ਜਿਵੇਂ ਹੀ ਆਪਾਂ ਇਸ ਹਾਤੇ 'ਚ ਦਾਖਲ ਹੁੰਦੇ ਹਾਂ, ਆਪਾਂ ਦੇਖਦੇ ਹਾਂ ਕਿ ਇੱਥੇ ਸਾਨੂੰ 2 ਕਬਰਾਂ ਦੇਖਣ ਨੂੰ ਮਿਲਦੀਆਂ। ਇਤਿਹਾਸਕਾਰਾਂ ਕੋਲੋਂ ਜਾਂ ਜਿੰਨੇ ਵੀ ਲੋਕਲ ਲੋਕ ਸੀ ਜਾਂ ਹੁਣ ਤੱਕ ਜਿੰਨਾ ਵੀ ਆਪਾਂ ਸੁਣਦੇ ਆਏ ਹਾਂ, ਅਸੀਂ ਸਿਰਫ ਇੱਥੇ ਨੂਰ ਜਹਾਂ ਦੀ ਕਬਰ ਦੇ ਬਾਰੇ ਸੁਣਿਆ। ਪਰ ਜਿਵੇਂ ਅਸੀਂ ਇੱਥੇ ਆਉਂਦੇ ਹਾਂ, ਸਾਨੂੰ ਇੱਥੇ 2 ਕਬਰਾਂ ਦੇਖਣ ਨੂੰ ਮਿਲਦੀਆਂ। ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇੱਕ ਕਬਰ ਤੇ ਇੱਥੇ ਨੂਰ ਜਹਾਂ ਦੀ ਹੈ ਤੇ ਦੂਜੀ ਕਬਰ ਉਹਨਾਂ ਦੀ ਬੇਟੀ ਲਾਡਲੀ ਬੇਗਮ ਦੀ ਦੱਸੀ ਜਾਂਦੀ ਹੈ ਕਿਉਂਕਿ ਸ਼ੇਰ ਅਫਗਨ ਦੀ ਤਰਫੋਂ ਉਹਨਾਂ ਨੂੰ ਇੱਕ ਬੇਟੀ ਸੀਗੀ, ਉਹਨਾਂ ਦੀ ਕਬਰ ਵੀ ਇੱਥੇ ਹੀ ਸਥਿਤ ਹੈ। ਔਰ ਇੱਕ ਗੱਲ ਜਿਹੜੀ ਇੱਥੇ ਨੋਟ ਕਰਨ ਵਾਲੀ ਹੈਗੀ ਹੈ, ਜਿਹੜੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਕਬਰਾਂ ਦੇ ਉੱਤੇ 2 ਤਖਤੀਆਂ ਬਣੀਆਂ ਹੋਣ। ਇੱਕ ਇਸ ਪਾਸੇ ਵੀ ਕਬਰ ਤੇ ਤਖਤੀ ਬਣੀ ਹੈ ਔਰ ਦੂਸਰੇ ਪਾਸੇ ਵੀ ਤਖਤੀ ਬਣੀ ਹੈ। ਦੱਸਿਆ ਜਾਂਦਾ ਹੈ ਕਿ ਮੁਗਲ ਦੌਰ ਦੇ ਵਿੱਚ ਜਦੋਂ ਕਿਸੇ ਔਰਤ ਦੀ ਵਫਾਤ ਹੁੰਦੀ ਸੀ, ਔਰਤ ਇਸ ਦੁਨੀਆ ਤੋਂ ਚੜ੍ਹਾਈ ਕਰ ਜਾਂਦੇ ਸਨ, ਤਾਂ ਉਹਨਾਂ ਦੀ ਕਬਰ ਦੇ ਉੱਤੇ ਨਿਸ਼ਾਨੀ ਵਜੋਂ ਤਖਤੀ ਬਣਾਈ ਜਾਂਦੀ ਸੀ ਤੇ ਜਿਹੜੀ ਮਰਦ ਦੀ ਕਬਰ ਹੁੰਦੀ ਸੀ ਉਹਦੇ ਉੱਤੇ 2 ਲਾਈਨਾਂ ਬਣਾਈਆਂ ਜਾਂਦੀਆਂ ਸਨ।
ਬਿਲਕੁਲ ਜਹਾਂਗੀਰ ਦੇ ਮਕਬਰੇ ਤੇ ਆਪਾਂ ਉਹ ਕਬਰ ਦੇ ਉੱਤੇ ਦੋ ਲਾਈਨਾਂ ਦੇਖੀਆਂ, ਪਰ ਜਿਵੇਂ ਅਸੀਂ ਨੂਰਜਹਾਂ ਦੇ ਮਕਬਰੇ ਤੇ ਆਨੇ ਆ ਸਾਨੂੰ ਦੋ ਤਖਤੀਆਂ ਦੇਖਣ ਨੂੰ ਮਿਲਦੀਆਂ ਦੋਨੇ ਕਬਰਾਂ ਦੇ ਉੱਤੇ। ਔਰ ਇੱਕ ਹੋਰ ਗੱਲ, ਇਹਨਾਂ ਦੋਨਾਂ ਕਬਰਾਂ ਦੇ ਉੱਤੇ ਕਿਤੇ ਉੱਤੇ ਵੀ ਨਾਮ ਮੈਂਸ਼ਨ ਨਹੀਂ ਹੈਗਾ ਕਿ ਇਹ ਕਬਰ ਕਿਹਦੀ ਹੈਗੀ ਹੈ, ਦੂਸਰੀ ਕਿਹਦੀ ਹੈ। ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਵੇਂ ਹੀ ਆਪਾਂ ਇੰਟਰ ਹੁੰਦੇ ਆ ਮਕਬਰੇ ਦੇ ਅੰਦਰ ਤਾਂ ਸਭ ਤੋਂ ਪਹਿਲੇ ਸਾਡੇ ਕੋਲ ਜਿਹੜੀ ਕਬਰ ਆਉਂਦੀ ਹੈ ਉਹ ਇhtਰਾਮ ਵਜੋਂ, ਕਿਉਂਕਿ ਇਹ ਵੀ ਇੱਕ ਹੋਰ ਪੁਆਇੰਟ ਵੀ ਦੇਖ ਸਕਦੇ ਹਾਂ ਕਿ ਹਿਸਟੋਰੀਕਲੀ ਉਹ ਇਹ ਹੈ ਕਿ ਪਹਿਲੇ ਜਿਹੜੀ ਵਫਾਤ ਹੋਈ ਉਹ ਨੂਰ ਜਹਾਂ ਦੀ ਹੋਈ। ਸੋ ਪਹਿਲੀ ਜਿਹੜੀ ਕਬਰ ਹੈ ਉਹ ਨੂਰ ਜਹਾਂ ਦੀ ਹੈ ਔਰ ਉਹਦੇ ਨਾਲ ਜਿਹੜੀ ਮੌਜੂਦ ਕਬਰ ਹੈ ਇਹ ਉਹਨਾਂ ਦੀ ਬੇਟੀ ਦੀ ਹੈ। ਔਰ ਇੱਕ ਹੋਰ ਗੱਲ ਤੁਹਾਨੂੰ ਜਿਹੜੀ ਨਾਲ ਦੱਸਣਾ ਚਾਹਾਂ ਕਿ ਅਸਲ ਦੇ ਵਿੱਚ ਇਹ ਐਕਚੁਅਲ ਕਬਰਾਂ ਨਹੀਂ ਹੈਗੀਆਂ, ਤੇ ਅੰਦਰ ਬੇਸਮੈਂਟ ਹੈ, ਬੇਸਮੈਂਟ ਦੇ ਅੰਦਰ ਉਹ ਕਬਰਾਂ ਮੌਜੂਦ ਹਨ। ਇਹ ਸਿਰਫ ਉੱਤੇ ਨਮੂਨੇ ਦੇ ਤੌਰ ਤੇ ਤਾਵੀਜ਼ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਪਹਿਚਾਣ ਰਵੇ ਕਿ ਇੱਥੇ ਨੂਰ ਜਹਾਂ ਬੇਗਮ ਦੀ ਕਬਰ ਹੈਗੀ ਹੈ। ਔਰ ਇੱਕ ਖੂਬਸੂਰਤ ਗੱਲ ਜਿਹੜੀ ਇਹਦੇ ਅੰਦਰ ਦੇਖ ਰਹੇ ਹਾਂ ਕਿ ਆਪਾਂ ਜਿਵੇਂ ਬਾਹਰ ਸੀਗੇ ਤੇ ਬਾਹਰ ਤਕਰੀਬਨ ਟੈਂਪਰੇਚਰ ਸਾਨੂੰ 30-32 ਮਹਿਸੂਸ ਹੋ ਰਿਹਾ ਸੀ, ਪਰ ਜਿਵੇਂ ਹੀ ਅਸੀਂ ਇਸ ਹਾਤੇ ਦੇ ਵਿੱਚ ਆਉਂਦੇ ਹਾਂ ਇੱਥੇ ਟੈਂਪਰੇਚਰ ਦੇ ਵਿੱਚ ਬਹੁਤ ਹੀ ਡਰੋਪ ਡਾਊਨ ਦੇਖਣ ਨੂੰ ਮਿਲਦਾ ਹੈ। ਆਪਾਂ ਕਹਿ ਸਕਦੇ ਹਾਂ ਕਿ 20 ਤੋਂ 25 ਡਿਗਰੀ ਸੈਂਟੀਗ੍ਰੇਡ ਸਾਨੂੰ ਇੱਥੇ ਹੁਣ ਮਹਿਸੂਸ ਹੋ ਰਿਹਾ ਹੈ। ਤੇ ਸੱਜਣੋ ਤੇ ਮਿੱਤਰੋ, ਆਪਾਂ ਮੁਗਲ ਆਰਟ ਨੂੰ ਤੇ ਦੇਖ ਹੀ ਰਹੇ ਹਾਂ ਕਿ ਕਿੰਨਾ ਖੂਬਸੂਰਤ ਆਰਟ ਹੈ, ਪਰ ਸਾਨੂੰ ਇੱਥੇ ਦੀਵਾਰਾਂ ਦੇ ਉੱਤੇ ਲੋਕਲ ਕਮਿਊਨਿਟੀ ਦਾ ਵੀ ਆਰਟ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਨੇ ਆਪਣੇ ਨਾਂ ਤੇ ਆਪਣੀ ਮਹਿਬੂਬਾ ਦੇ ਨਾਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਮੇਸ਼ਾ ਅਸੀਂ ਆਪ ਜੀ ਨੂੰ ਰਿਕੁਐਸਟ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਇਤਿਹਾਸਿਕ ਸਥਾਨ ਨੂੰ ਵਿਜ਼ਿਟ ਕਰੋ, ਆਪਣੀ ਹੈਰੀਟੇਜ ਨੂੰ ਵਿਜ਼ਿਟ ਕਰੋ, ਵਿਰਾਸਤ ਨੂੰ, ਸਕਾਫਤ ਨੂੰ ਵਿਜ਼ਿਟ ਕਰੋ, ਹਮੇਸ਼ਾ ਉੱਥੇ ਉਹਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਸਾਡਾ ਵਿਰਸਾ, ਅਸੀਂ ਇਹਦੀ ਦੇਖਭਾਲ ਕਰਨੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਰਵੇ ਔਰ ਇੱਕ ਨਿਸ਼ਾਨੀ ਰਵੇ ਕਿ ਇਤਿਹਾਸ ਉਹਨਾਂ ਨਾਲ ਕਿਵੇਂ ਬੋਲ ਰਿਹਾ।